ਵੈਲਕਮ ਬੈਕ ਡਾਕਟਰ ਸਾਹਿਬ। ਇਹ ਮੈਸੇਜ ਲੈਸਟਰ ਇੰਗਲੈਂਡ ਤੋਂ ਬੀਬੀ ਸੁਦੀਪ ਕੌਰ ਜੀ ਦਾ ਹੈ। ਇਹਨਾਂ ਨੂੰ ਸਾਡੀ ਸਿੱਖ ਬੀਬੀਆਂ ਤੇ ਇਤਿਹਾਸ ਰੋਲ ਸੰਬੰਧੀ ਟਿੱਪਣੀ ਬਹੁਤ ਪਸੰਦ ਆਈ ਹੈ। ਇਹਨਾਂ ਦਾ ਕਹਿਣਾ ਹੈ ਕਿ ਸਿੱਖ ਕੌਮ ਦੀ ਤਰੱਕੀ ਲਈ ਇਹ ਜ਼ਰੂਰੀ ਹੈ ਕਿ ਸਿੱਖ ਬੀਬੀਆਂ ਵੀ ਅੱਗੇ ਵਧ ਕੇ ਉਸਾਰੂ ਯੋਗਦਾਨ ਪਾਉਣ। ਇਹਨਾਂ ਨੇ ਟੀਵੀ 84 ਲਈ ਬਹੁਤ ਸ਼ੁਭਕਾਮਨਾ ਦਿੱਤੀਆਂ ਹਨ। ਭੈਣ ਜੀ ਸੁਦੀਪ ਕੌਰ, ਬਹੁਤ ਬਹੁਤ ਤੁਹਾਡਾ ਧੰਨਵਾਦ। ਜਿਹੜੀ ਗੱਲ ਤੁਸੀਂ ਕਹੀ ਹੈ, ਜਦੋਂ ਅਸੀਂ ਬੀਬੀਆਂ ਦੇ ਹੱਕਾਂ ਦੀ ਗੱਲ ਕਰਦੇ ਹਾਂ ਜੀ, ਜਾਂ ਬੀਬੀਆਂ ਨੂੰ ਜਿਹੜਾ ਗੁਰੂ ਸਾਹਿਬਾਨ ਨੇ ਸਥਾਨ ਦਿੱਤਾ ਹੈ ਉਸ ਬਾਰੇ ਗੱਲ ਕਰਦੇ ਹਾਂ, ਤਾਂ ਅਸੀਂ ਵੀ ਇਸ ਗੱਲ ਨੂੰ ਜਿਹੜਾ ਸਿਧਾਂਤਕ ਤੌਰ ਤੇ ਵੀ ਮੰਨ ਕੇ ਔਰ ਇਹ ਮੰਨ ਕੇ ਕਿ ਲਗਭਗ ਅੱਧੀ ਗਿਣਤੀ ਕਿਸੇ ਵੀ ਸਮਾਜ ਦੇ ਵਿੱਚ ਕਿਸੇ ਵੀ ਕੌਮ 'ਚ ਬੀਬੀਆਂ ਦੀ ਹੁੰਦੀ ਹੈ ਤੇ ਜੇ ਉਹਨਾਂ ਨੂੰ ਮਾਨ ਸਨਮਾਨ ਮਿਲੇ, ਉਹਨਾਂ ਨੂੰ ਪੂਰੀ ਵਿੱਦਿਆ ਮਿਲੇ, ਉਹ ਕੌਮ ਦੇ ਭਵਿੱਖ ਨੂੰ ਬਣਾਉਣ ਦੇ ਲਈ ਬਹੁਤ ਅਹਿਮ ਰੋਲ ਅਦਾ ਕਰ ਸਕਦੀਆਂ ਨੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਡਾਕਟਰ ਸਾਹਿਬ। ਇਹ ਮੈਸੇਜ ਵੀਏ ਤੋਂ ਸਰਦਾਰ ਗੁਨਾਦ ਸਿੰਘ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ। ਕਿੱਥੋਂ ਹੈ? ਵੀਏ ਤੋਂ, ਵਰਜੀਨੀਆ। ਹਾਂਜੀ, ਇਹ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਮੇਰਾ ਪੁੱਤਰ ਬਹੁਤ ਭਲਾ ਅਤੇ ਗੁਰਸਿੱਖ ਸੀ, ਪਰ ਮੇਰੀ ਨੂੰਹ ਨੇ ਉਸ ਦੇ ਨਾਲ ਵਸਣ ਤੋਂ ਇਨਕਾਰ ਕਰ ਦਿੱਤਾ। ਉਹ ਅਮੀਰ ਵਿਗੜੇ ਪਰਿਵਾਰ ਤੋਂ ਸੀ। ਨਤੀਜੇ ਦੇ ਤੌਰ ਤੇ ਬੱਚਿਆਂ ਦੇ ਭਵਿੱਖ ਨੂੰ ਵੇਖਦਿਆਂ ਉਹ ਉਹਦੀ ਆਗਿਆ ਅਨੁਸਾਰ ਹੀ ਜਿਉਣ ਲੱਗ ਪਿਆ। ਅਸੀਂ ਪੁੱਤਰ ਪੋਤਰੇ ਸਭ ਗਵਾ ਲਏ। ਸਾਰੇ ਗੁਰਸਿੱਖੀ ਤੋਂ ਵੀ ਭਗੌੜੇ ਹਨ। ਸਭ ਕਿਸਮਤ ਦੀ ਖੇਡ ਹੈ। ਕੋਈ ਕੀ ਕਰ ਸਕਦਾ ਹੈ। ਤੁਸੀਂ ਵਿਗੜਿਆਂ ਤੁਗੜਿਆਂ ਨੂੰ ਸਿੱਧੇ ਰਾਹ ਪਾਉਣ ਦਾ ਚੰਗਾ ਉਪਰਾਲਾ ਕਰ ਰਹੇ ਹੋ। ਹਿੰਮਤ ਨਾਲ ਲੱਗੇ ਰਹੋ। ਵੀਰ ਹਰਗੁਰਨਾਥ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੀ ਕਹਾਣੀ ਦੁਖਦਾਈ ਵੀ ਹੈ ਔਰ ਖਾਸ ਤੌਰ ਤੇ ਤੁਸੀਂ ਬਜ਼ੁਰਗ ਹੋ। ਪੁੱਤਰ ਪੋਤਰਿਆਂ ਦਾ ਇਸ ਉਮਰ 'ਚ ਆ ਕੇ ਆਗਿਆ 'ਚੋਂ ਨਾ ਹੋਣ ਜਾਂ ਆਰਥਿਕ ਤੌਰ ਤੇ ਖੁਸ਼ਹਾਲ ਨਾ ਹੋਣ ਜਾਂ ਬਿਮਾਰ ਹੋਣ, ਤੇ ਇਹ ਇੱਕ ਬੜੀ ਦੁਖਦਾਈ ਗੱਲ ਹੈ। ਔਰ ਤੁਹਾਡੀ ਲਿਖਤ ਤੋਂ ਇਹ ਲੱਗਦਾ ਹੈ ਕਿ ਵੀ ਬਿਲਕੁਲ ਬੇਬਸੀ ਹੈ। ਜੀ ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ। ਇੱਕ ਦੋ ਹੋਰ ਵੀ ਕਾਲਰਸ ਨੇ ਮੈਨੂੰ ਕਾਲ ਕਰਕੇ ਕਿਹਾ ਹੈ ਕਿ ਜੀ ਤੁਸੀਂ ਬੇਸ਼ੱਕ ਬੀਬੀਆਂ ਦੇ ਬਾਰੇ ਗੱਲ ਕੀਤੀ ਹੈ ਬੜੇ ਖੁੱਲ੍ਹ ਕੇ ਔਰ ਚੰਗੀ ਗੱਲ ਹੈ, ਪਰ ਇਹ ਵੀ ਜ਼ਰੂਰ ਜ਼ਿਕਰ ਕਰੋ ਵੀ ਕਈ ਹਾਲਤਾਂ ਦੇ ਵਿੱਚ ਕਿਵੇਂ ਚੰਗੇ ਜਿਹੜੇ ਮੁੰਡੇ ਨੇ ਉਹ ਵੀ ਰੁਲ ਜਾਂਦੇ ਨੇ, ਇਸ ਕਰਕੇ ਕਿ ਬੀਬੀਆਂ ਦਾ ਜਿਹੜਾ ਜੀਵਨ ਸਟਾਈਲ ਹੈ, ਲਾਈਫ ਸਟਾਈਲ ਹੈ, ਉਹ ਡਿਫਰੈਂਟ ਹੁੰਦਾ ਹੈ। ਔਰ ਕਈ ਬਜ਼ੁਰਗਾਂ ਦਾ ਵੀ ਇਹ ਕਹਿਣਾ ਹੈ ਕਿ ਜੀ ਕਿਵੇਂ ਘਰਾਂ ਦੇ ਵਿੱਚ ਸਾਡਾ ਨਿਰਾਦਰ ਹੁੰਦਾ ਹੈ ਵੀ ਅਸੀਂ ਤਾਂ ਪੁੱਤਰ ਪਾਲਿਆ ਸਾਰੀ ਉਮਰ ਕਿ ਬੁਢਾਪੇ 'ਚ ਸਾਡੀ ਸੇਵਾ ਹੋਏਗੀ। ਵੀ ਨੂੰਹ ਰਾਣੀ ਆਈ, ਉਹਨੇ ਆਪਣੇ ਪੇਰੈਂਟਸ ਦਾ ਸੱਦ ਲਏ, ਸਾਨੂੰ ਬਾਹਰ ਦਾ ਦਰਵਾਜ਼ਾ ਦਿਖਾ ਦਿੱਤਾ। ਸੋ ਇਸ ਕਿਸਮ ਦੀਆਂ ਘਟਨਾਵਾਂ ਬਹੁਤ ਸਾਰੀਆਂ ਹੁੰਦੀਆਂ ਨੇ। ਦੇਖੋ, ਹਰ ਚੀਜ਼ 'ਚ ਕੁਛ ਕਈ ਵਾਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਛ ਪਾਰਟ ਐਸਾ ਹੈ ਜਿਹਦੇ ਤੇ ਸਾਡਾ ਕੰਟਰੋਲ ਹੀ ਨਹੀਂ ਹੁੰਦਾ ਸਥਿਤੀ ਤੇ, ਲੇਕਿਨ ਗੁਰੂ ਅੱਗੇ ਅਰਦਾਸ ਤੇ ਯਤਨ ਕਰਦੇ ਰਹਿਣਾ ਇਹ ਸਾਡਾ ਫਰਜ਼ ਹੁੰਦਾ ਹੈ। ਵੀ ਕਈ ਵਾਰ ਇਸ ਕਿਸਮ ਦੇ ਜਿਹੜੇ ਵਿਗੜੇ ਤਿਗੜੇ ਵੀ ਨੇ, ਕਿਤੇ ਨਾ ਕਿਤੇ ਆ ਕੇ ਜ਼ਿੰਦਗੀ 'ਚ ਭਾਵੇਂ ਕੋਈ ਠੋਕਰ ਲੱਗੇ ਜਾਂ ਕੋਈ ਗੁਰੂ ਦੀ ਕਲਾ ਵਾਪਰੇ ਜਾਂ ਕੋਈ ਇਸ ਕਿਸਮ ਦਾ ਚੰਗਾ ਸਾਥ ਜੀਵਨ ਦੇ ਵਿੱਚ, ਚੰਗੀ ਸੰਗਤ ਮਿਲੇ ਜਿਹੜਾ ਕਿ ਇਸ ਗੱਲ ਨੂੰ ਸਮਝਾਏ ਕਿ ਭਾਈ ਜੇ ਤੁਸੀਂ ਬਜ਼ੁਰਗਾਂ ਦਾ ਨਿਰਾਦਰ ਕਰਦੇ ਹੋ ਘਰ ਦੇ ਵਿੱਚ, ਤੁਸੀਂ ਬਜ਼ੁਰਗ ਨਹੀਂ ਹੋਣਾ। ਔਰ ਜੇ ਅੱਜ ਤੁਸੀਂ ਆਪਣੇ ਘਰ 'ਚੋਂ ਆਪਣੇ ਬਜ਼ੁਰਗਾਂ ਨੂੰ ਅਪਮਾਨਿਤ ਕਰਕੇ ਕੱਢਦੇ ਹੋ ਜਾਂ ਉਹਨਾਂ ਦਾ ਮਾਨ ਸਨਮਾਨ ਦੇ ਨਾਲ 2 ਵੇਲੇ ਦੀ ਰੋਟੀ ਦੇਣੀ ਵੀ ਤੁਹਾਨੂੰ ਔਖੀ ਲੱਗਦੀ ਹੈ, ਤੇ ਜਿਨ੍ਹਾਂ ਕਰਕੇ ਤੁਸੀਂ ਭੱਜੇ ਫਿਰਦੇ ਹੋ ਸਾਰਾ ਦਿਨ ਰਾਤ, ਜਦੋਂ ਇਹਨਾਂ ਨੇ ਉਸ ਹਾਲਤ 'ਚ ਆਉਣਾ ਤੁਸੀਂ ਉਹਨਾਂ ਦੀ ਸਟੇਜ ਤੇ ਬੈਠੇ ਹੋਣਾ। ਸੋ ਇਹ ਤਾਂ ਜਿਹੜਾ ਕਲਯੁਗ ਦਾ ਸਿਸਟਮ ਹੈ, ਜਿਵੇਂ ਅੱਗੇ ਵੀ ਅਸੀਂ ਇੱਕ ਵਾਰੀ ਐਕਸਪਲੇਨ ਕੀਤਾ ਸੀ ਕਿ ਇੱਥੇ ਤਾਂ ਬੜਾ ਕੁਇਕ ਸਿਸਟਮ ਹੈ। ਇਹ ਕਰ ਕਰੇ ਸੋ ਇਹ ਕਰ ਪਾਏ। ਕੋਈ ਜਨਮਾਂ ਨਹੀਂ ਡੀਕਣਾ ਪੈਂਦਾ ਵੀ ਅੱਗੇ ਜਨਮ ਹੋਏਗਾ ਕਿ ਪਿੱਛੇ ਹੋਏਗਾ, ਨਾਲ ਦੀ ਨਾਲ ਹੀ ਸਜ਼ਾ ਮਿਲ ਜਾਂਦੀ ਹੈ। ਸੋ ਬਹੁਤ ਵਾਰੀ ਸਾਡੇ ਆਪਣੇ ਜੀਵਨ ਕਾਲ ਦੇ ਵਿੱਚ ਹੀ ਸਾਨੂੰ ਆਪਣੇ ਕੀਤੇ ਦੀ ਸਜ਼ਾ ਭੋਗਣੀ ਪੈ ਜਾਂਦੀ ਹੈ। ਸੋ ਮੈਂ ਤਾਂ ਇਹ ਬੇਨਤੀ ਕਰ ਸਕਦਾ ਹਾਂ ਕਿ ਭਾਈ ਆਪਣੇ ਫਰਜ਼ਾਂ ਨੂੰ ਪਛਾਣਨ, ਬੱਚੇ ਹੋਣ, ਬੱਚੀਆਂ ਹੋਣ, ਨੇਕ ਇਨਸਾਨ ਹੋਣਾ, ਬਜ਼ੁਰਗਾਂ ਦੀ ਖਿਦਮਤ ਕਰਨੀ ਗੁਰਸਿੱਖੀ ਦਾ ਰਸਤਾ, ਇਹੀ ਜੀਵਨ ਦੇ ਆਨੰਦ ਦਾ ਰਸਤਾ ਹੈ। ਬਾਕੀ ਤਾਂ ਐਵੇਂ ਦੌੜ ਹੈ, ਕੋਈ ਦੌੜ ਵੀ ਲਏਗਾ ਅੱਗੇ ਜਾ ਕੇ ਡਿੱਗ ਪਏਗਾ ਕਿਤੇ, ਫਿਰ ਜਿਵੇਂ ਉਹ ਦੌੜਦੇ ਆ ਕਿਸੇ ਦੇ ਉੱਤੋਂ ਪੈਰ ਰੱਖ ਕੇ ਲੰਘਿਆ, ਜਦੋਂ ਉਹ ਡਿੱਗਿਆ ਹੋਏਗਾ ਤਾਂ ਉਹਦੇ ਉੱਤੋਂ ਦੀ ਕੋਈ ਪੈਰ ਰੱਖ ਕੇ ਲੰਘ ਜਾਏਗਾ। ਸੋ ਪਰ ਮੈਨੂੰ ਦੁੱਖ ਹੋਇਆ ਇਹਨਾਂ ਦੀ ਇਸ ਕਹਾਣੀ ਤੋਂ। ਜੀ ਡਾਕਟਰ ਸਾਹਿਬ, ਇਹ ਮੈਸੇਜ ਸਲਮਾ ਕੈਲੀਫੋਰਨੀਆ ਤੋਂ ਸਰਦਾਰ ਬਲਬੀਰ ਸਿੰਘ ਜੀ ਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਪ੍ਰੋਗਰਾਮ ਸੱਚੋ ਸੱਚ ਬਹੁਤ ਵਧੀਆ ਹੈ, ਪਰ ਕਈ ਵਾਰ ਤੁਹਾਡੀ ਆਵਾਜ਼ ਬਹੁਤ ਹੌਲੀ ਹੁੰਦੀ ਹੈ, ਜਦੋਂ ਕਿ ਐਡਾਂ ਵੇਲੇ ਮਿਊਜ਼ਿਕ ਤੇ ਆਵਾਜ਼ ਬਹੁਤ ਉੱਚੀ ਹੁੰਦੀ ਹੈ। ਇਹਨਾਂ ਨੇ ਇਹ ਵੀ ਦੱਸਿਆ ਹੈ ਕਿ ਸੈਂਟਰਲ ਵੈਲੀ ਵਿੱਚ ਆਸ਼ੂਤੋਸ਼ ਦੇ ਚੇਲਿਆਂ ਦੀ ਗਿਣਤੀ ਵੱਧ ਰਹੀ ਹੈ। ਇਹ ਅੰਦਰੋਂ ਅੰਦਰ ਇੱਕ ਨੈਟਵਰਕ ਬਣਾਉਣ ਤੇ ਲੱਗੇ ਹੋਏ ਹਨ।
ਇਸ ਬਾਰੇ ਸਿੱਖ ਸੰਗਤਾਂ ਨੂੰ ਜ਼ਰੂਰ ਜਾਣਕਾਰੀ ਦਿਓ। ਸਰ ਬਲਬੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਯਾਦ ਕੀਤਾ। ਜਿਹੜਾ ਆਸ਼ੂਤੋਸ਼ ਦੇ ਚੇਲਿਆਂ ਦੀ ਗਿਣਤੀ ਵਧਣ ਦੀ ਗੱਲ ਹੈ, ਇਹ ਪਹਿਲਾਂ ਵੀ ਮੇਰੇ ਨੋਟਿਸ 'ਚ ਆਈ ਹੈ, ਕਿਉਂਕਿ ਮੈਂ ਸੈਂਟਰਲ ਵੈਲੀ 'ਚ ਸੈਲਮਾ ਅਕਸਰ ਮੈਂ ਵਿਜ਼ਿਟ ਕਰਦਾ ਜੀ, ਫਰੈਜ਼ਨੋ ਸੈਲਮਾ ਸਮਾਗਮਾਂ ਦੇ ਉੱਤੇ। ਹਾਂਜੀ, ਔਰ ਇਹ ਇੱਕ ਦੁੱਖ ਦੀ ਗੱਲ ਹੈ ਕਿ ਜਿਹੜਾ ਸਿੱਖੀ ਪ੍ਰਚਾਰ ਵਾਲਾ ਪਾਰਟ ਹੈ ਉਹ ਕਿਤੇ ਵੀ ਵਿਜ਼ੀਬਲ ਨਹੀਂ ਹੁੰਦਾ ਬਹੁਤਾ। ਜੀ, ਦੀਵਾਨ ਤਾਂ ਹੁੰਦੇ ਨੇ ਬਹੁਤ ਵੱਡੇ ਤਰੀਕੇ ਦੇ ਨਾਲ, ਪੈਰੇਡਸ ਵੀ ਹੁੰਦੀਆਂ, ਵਿਸਾਖੀ ਪਰੇਡ ਸੈਂਟਰਲ ਵੈਲੀਜ਼ ਦੇ ਵਿੱਚ ਵੀ, ਜੀ, ਸੈਲਮਾ ਦੇ ਵਿੱਚ ਵੀ ਹੁਣ ਇੱਕ ਬੜੀ ਵੱਡੀ ਪਰੇਡ ਹੈ ਵਿਸਾਖੀ ਦੀ। ਜੀ, ਲੇਕਿਨ ਇਹ ਜਿਹੜੇ ਵਿੱਚੋਂ ਵਿੱਚ 1 to 1 ਕਰਕੇ ਲੱਗੇ ਨੇ, ਜੀ, ਘਰਾਂ 'ਚ ਸੱਦ ਕੇ ਫਿਰ ਉਹਨਾਂ ਨੂੰ ਜਿਹੜਾ ਉਹ ਕਿਸੇ ਦੇ ਲਾ ਦੇਣਾ ਕਿ ਜੀ ਇਹਨਾਂ ਦੇ ਆਹ ਦੁੱਖ ਹੈ ਜਾਂ ਆਹ ਹੈ ਜਾਂ ਇਹਦੇ ਲੜਕਾ ਨਹੀਂ ਹੈ ਜਾਂ ਫਲਾਣਾ ਹੈ, ਉਹ ਫਿਰ ਹੌਲੀ ਇਸ ਕਿਸਮ ਦਾ ਨੈਟਵਰਕ ਉਹ ਕ੍ਰੀਏਟ ਰਿਸ਼ਤੇਦਾਰਾਂ ਰਾਹੀਂ ਕਰਦੇ ਨੇ ਜੀ, ਔਰ ਉਹਨੂੰ ਫਿਰ ਵਧਾਉਂਦੇ ਜਾਂਦੇ ਨੇ। ਜੀ, ਔਰ ਉਹਦੇ 'ਚ ਉਹਨਾਂ ਨੇ ਕਾਫੀ ਲੋਕ ਵੀਵਨ ਕੀਤੇ ਹੋਏ ਨੇ। ਮੈਨੂੰ ਯਾਦ ਹੈ ਕਿ ਹਿਊਸਟਨ ਕੁਝ ਸਮਾਂ ਪਹਿਲਾਂ ਇੱਕ ਖਲੀ ਕਰਕੇ ਬੜਾ ਲੰਬਾ ਚੌੜਾ ਭਲਵਾਨ ਹੈ, ਜੀ, ਬਾਅਦ ਦੇ ਵਿੱਚ ਕਿਸੇ ਟੀਵੀ ਸ਼ੋਅ ਤੇ ਵੀ ਉਹ ਆਇਆ। ਹਾਂਜੀ, ਆ ਰਿਹਾ। ਤੇ ਹਾਂ, ਤੇ ਉਹ ਹਿਊਸਟਨ ਆਇਆ ਹੋਇਆ ਸੀ, ਤਾਂ ਉੱਥੇ ਉਹਨਾਂ ਨੇ ਮੈਨੂੰ ਕਿਹਾ ਕਿ ਜੀ ਉਹ ਗੁਰਦੁਆਰੇ ਵੀ ਆਉਂਦਾ ਜਾਂ ਦੂਜਾ, ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹ ਠੀਕ ਨਹੀਂ ਹੈ, ਇਹ ਆਸ਼ੂਤੋਸ਼ ਦਾ ਚੇਲਾ ਬੰਦਾ। ਉਹ ਕਹਿੰਦੇ ਜੀ ਨਹੀਂ, ਇੱਥੇ ਤਾਂ ਅਸੀਂ ਘਰ 'ਚ ਵੀ ਰੱਖਿਆ ਗੁਰੂ ਗ੍ਰੰਥ ਸਾਹਿਬ ਦਾ ਜਾਂ ਦੂਜਾ। ਜੀ, ਔਰ ਬਾਅਦ ਦੇ ਵਿੱਚ ਉਹੀ ਗੱਲ ਸਾਹਮਣੇ ਆਈ ਕਿ ਜਦੋਂ ਆਸ਼ੂਤੋਸ਼ ਲੁਧਿਆਣੇ ਆਇਆ, ਪ੍ਰੋਟੈਸਟ ਕੀਤਾ ਸਿੱਖਾਂ ਨੇ, ਉਸ ਤੋਂ ਬਾਅਦ ਫਿਰ ਆਇਆ। ਜੀ, ਔਰ ਇਹਨੇ ਖਾਲੀ ਜਿਹੜਾ ਉਹਦਾ ਬਾਡੀਗਾਰਡ ਬਣਿਆ ਹੋਇਆ ਸੀ, ਉਹ ਰਾਦਰਿਕ ਸਿੱਖ ਨੌਜਵਾਨ ਨੂੰ ਇਹਦੇ ਗਨਮੈਨ ਨੇ, ਭਾਵੇਂ ਇਹਨੇ ਕੀਤਾ ਬਾਅਦ 'ਚ ਗਨਮੈਨ ਦੇ ਸਿਰ ਪਾ ਦਿੱਤਾ, ਉਹਨੂੰ ਗੋਲੀ ਵੀ ਮਾਰੀ ਉਹਨੇ। ਜੀ, ਸੋ ਮਤਲਬ ਇਹ ਹੈ ਵੀ ਬਹੁਤ ਵਾਰੀ ਸਾਡੇ ਲੋਕ ਵੀ ਜਦੋਂ ਜਿਹੜਾ ਕੋਈ ਬਾਹਰਲਾ ਜਿਹਾ ਪਾਰਟ ਹੁੰਦਾ ਉਸ ਤੋਂ ਪ੍ਰਭਾਵਿਤ ਹੋ ਜਾਂਦੇ ਨੇ। ਜੀ, ਔਰ ਫਿਰ ਕਹਿੰਦੇ ਜੀ ਕੋਈ ਨਹੀਂ, ਜਦੋਂ ਅਸੀਂ ਅਖੰਡ ਪਾਠ ਰੱਖਦੇ ਹਾਂ ਜੀ ਸਾਡੇ ਵੀ ਤਾਂ ਆ ਹੀ ਜਾਂਦੇ ਨੇ, ਜੇ ਉਹਨਾਂ ਨੇ ਸੱਦਿਆ ਕੋਈ ਸਮਾਗਮ ਕੀਤਾ ਹੈ, ਭਾਵੇਂ ਆਸ਼ੂਤੋਸ਼ ਨੇ ਕੀਤਾ ਜਾਂ ਕਿਸੇ ਨਿਰੰਕਾਰੀਆ ਨੇ ਕੀਤਾ, ਉੱਥੇ ਚਲੇ ਜਾਂਦੇ ਨੇ। ਇਹ ਗੱਲ ਖਰਾਬੀ ਕਰਦੀ ਹੈ। ਔਰ ਇਹ ਕਾਫੀ ਇਹ ਜਿਹੜਾ ਆਸ਼ੂਤੋਸ਼ ਬਈ ਹੈ, ਇਹ 85 ਦੇ ਵਿੱਚ ਏਜੰਸੀਆਂ ਨੇ, ਇਹਦੀਆਂ ਪੁਰਾਣੀਆਂ ਫੋਟੋਆਂ ਵੀ ਅਵੇਲੇਬਲ ਨੇ। ਇਹ ਇੰਟੈਲੀਜੈਂਸ ਦਾ ਬੰਦਾ ਹੈ, ਇਹਨੂੰ ਖੜਾ ਕੀਤਾ ਹੈ ਦੁਆਬੇ ਦੇ ਵਿੱਚ। ਨੂਰ ਮਹਿਰ ਇਹਦਾ ਵੱਡਾ ਅੱਡਾ ਗੱਡਾ ਗੱਡ ਕੇ, ਈਵਨ ਬਾਦਲ ਦੀ ਘਰ ਵਾਲੀ ਸੁਰਿੰਦਰ ਕੌਰ ਬਾਦਲ ਦੀ ਚੇਲੀ ਰਹੀ ਹੈ। ਪੰਜਾਬ ਦੇ ਵਿੱਚ ਜਿੰਨੇ ਕੁ ਡੇਰੇ ਆਸ਼ੂਤੋਸ਼ ਦੇ ਬਣੇ ਹੋਏ ਨੇ, ਜ਼ਮੀਨ ਬਾਦਲ ਕਿਆਂ ਨੇ ਪ੍ਰੋਵਾਈਡ ਕੀਤੀ ਹੈ, ਜਾਂ ਆਪਣੀ ਦਿੱਤੀ ਹੈ ਤੇ ਜਾਂ ਲੈ ਕੇ ਦਿੱਤੀ ਹੈ। ਸੋ ਇਹ ਫਿਕਰ ਵਾਲੀ ਗੱਲ ਹੈ, ਪਰ ਇਹਦੇ 'ਚ ਮੈਂ ਸਮਝਦਾ ਵੀ ਅਵੇਅਰਨੈਸ ਹੀ ਹੈ ਕਿ ਬਾਕੀਆਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ। ਸੋ ਅਸੀਂ ਇਸ ਡਿਸਕਸ਼ਨ ਰਾਹੀਂ ਸਾਹਮਣੇ ਲੈ ਆਂਦਾ ਹੈ। ਵੀਰ ਜੀ ਦਾ ਧੰਨਵਾਦ ਕਿ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ। ਹਾਂਜੀ, ਇਹ ਮੈਸੇਜ ਟੋਰਾਂਟੋ ਕੈਨੇਡਾ ਤੋਂ ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਮੈਂ ਤੁਹਾਡੇ ਸਾਰੇ ਰੇਡੀਓ ਪ੍ਰੋਗਰਾਮ ਬੜੇ ਨੇਮ ਨਾਲ ਸੁਣਦਾ ਹਾਂ। ਹੁਣ ਟੀਵੀ 84 ਤੇ ਸੱਚੋ ਸੱਚ ਦੇਖਣ ਦਾ ਅਮਲ ਵੀ ਲੱਗ ਗਿਆ ਹੈ। ਇਹ ਪੁੱਛਦੇ ਹਨ ਕਿ ਕੀ ਸਾਡੀ ਕੌਮ ਕਦੀ ਸੱਚ ਨੂੰ ਪਹਿਚਾਣੇਗੀ? ਇਹਨਾਂ ਅਨੁਸਾਰ ਕੌਮ ਦੇ ਸਰਦਾਰ ਗੱਦਾਰ ਅੱਡੋ ਅੱਡ ਭੇਖਾਂ ਵਿੱਚ ਸਾਹਮਣੇ ਆਉਂਦੇ ਹਨ ਅਤੇ ਲੋਕ ਫਿਰ ਉਹਨਾਂ ਦੇ ਮਗਰ ਲੱਗ ਜਾਂਦੇ ਹਨ, ਜਿਵੇਂ ਕਿ ਬਲਵੰਤ ਰਾਮੂਵਾਲੀਆ। ਅਸੀਂ ਇੰਨੇ ਬੇਗੈਰਤ ਕਿਉਂ ਹੋ ਗਏ ਹਾਂ? ਦੇਖੋ, ਮੈਨੂੰ ਯਾਦ ਹੈ ਬਚਪਨ 'ਚ ਮੈਂ ਪੜ੍ਹਨ ਦਾ ਸ਼ੌਕ ਸੀ। ਡਾਕਟਰ ਅਮਰ ਸਿੰਘ ਖਾਲਸਾ, ਡਾਕਟਰ ਆਫ ਡਿਵਿਨਿਟੀ, ਅਮਰੀਕਾ 'ਚੋਂ ਹੀ ਗਏ ਹੋਏ ਸੀ। ਉਹਨਾਂ ਦੀਆਂ ਅੱਡ-ਅੱਡ ਕਿਤਾਬਾਂ ਸੀ। ਉਹਦੇ 'ਚੋਂ ਇੱਕ ਕਿਤਾਬ ਦਾ ਹੈਡਿੰਗ ਸੀ ਕਿ ਸਿੱਖਾਂ ਵਿੱਚ ਗਦਾਰ ਕਿਉਂ ਨਹੀਂ ਮੁੱਕਦੇ। ਉਹਦਾ ਹੈਡਿੰਗ ਇਹ ਕਿਤਾਬ ਦਾ ਇਹ ਸੀ। ਲੰਬਾ ਚੌੜਾ ਉਹਨਾਂ ਨੇ ਐਕਸਪਲੇਨ ਕੀਤਾ ਸੀ, ਫਲਾਣੇ ਗਦਾਰ ਫਲਾਣੇ ਗਦਾਰ। ਤੇ ਉਹਦੇ 'ਚ ਉਹਦਾ ਜਿਹੜਾ ਵਨ ਲਾਈਨਰ ਆਨਸਰ ਮੇਰੀ ਮੈਮਰੀ ਦੇ ਵਿੱਚ ਪਿਆ, ਉਹਦੇ 'ਚ ਇਹੀ ਸੀ ਕਿ ਵੀ ਸਿੱਖਾਂ ਨੇ ਆਪਣੇ ਗਦਾਰਾਂ ਨੂੰ ਕਦੇ ਸਜ਼ਾ ਨਹੀਂ ਦਿੱਤੀ। ਔਰ ਜਿਹੜੀ ਗੱਲ ਇਹਨਾਂ ਨੇ ਵੀਰ ਜੀ ਨੇ ਕਹੀ ਹੈ ਜੀ ਢਿੱਲੋਂ ਹੋਰਾਂ ਨੇ, ਕਿ ਵੀ ਉਹੀ ਬੰਦੇ ਹੁੰਦੇ ਨੇ, ਉਹ ਆ ਜਾਂਦੇ ਨੇ ਭੇਖ ਬਦਲ ਕੇ। ਉਹੀ ਸਾਡੀ ਭੀੜ ਜਿਹੜੀ ਪਹਿਲੇ ਵੇਲੇ ਹੁੰਦੀ ਹੈ, ਉਹੀ ਫਿਰ ਉਹਨਾਂ ਦੇ ਦੁਆਲੇ ਹੁੰਦੀ। ਸੋ ਇਹਦੇ 'ਚ ਇੱਕ ਤਾਂ ਨਿੱਕੀਆਂ ਨਿੱਕੀਆਂ ਗਰਜ਼ਾਂ, ਕਬੀਲਾ ਪ੍ਰਸਤੀ ਤੇ ਸੱਚ ਨੂੰ ਸੱਚ ਨਾ ਕਹਿ ਸਕਣਾ। ਪਿੱਛੋਂ ਭਾਵੇਂ 36 ਗੱਲਾਂ ਕਰਨਗੇ ਜੀ, ਫਲਾਣਾ ਹੈ ਜੀ, ਢਮਕਾ ਹੈ, ਉਹਦੇ ਸਾਹਮਣੇ ਉਹਦੇ ਗੋਡਿਆਂ ਨੂੰ ਹੱਥ ਲਾਇਆ ਹੁੰਦਾ। ਸੋ ਇਹ ਵਰਤਾਰਾ ਮੈਂ ਸਮਝਦਾ ਵੀ ਗੁਲਾਮੀ ਚੋਂ ਨਿਕਲਦਾ ਹੈ, ਬੇਈਮਾਨੀ ਚੋਂ ਨਿਕਲਦਾ ਹੈ। ਹੁਣ ਜਿਹਦਾ ਜ਼ਿਕਰ ਕੀਤਾ ਜਿਵੇਂ ਬਲਵੰਤ ਰਾਮੂਵਾਲੀਏ ਦਾ, ਜਿਹੜੇ ਲੋਕ ਥੋੜਾ ਬਹੁਤ ਇਸ ਦੇ ਸਾਰੇ ਪਿਛੋਕੜ ਤੋਂ, ਇਹਦੇ ਕਵੀਸ਼ਰੀ ਦਾ ਸਫ਼ਰ, ਸਿੱਖ ਸਟੂਡੈਂਟ ਫੈਡਰੇਸ਼ਨ, ਲੌਂਗੋਵਾਲ, ਸੰਤ ਭਿੰਡਰਾਂ ਵਾਲਿਆਂ ਨਾਲ, MP, ਖਾਲਿਸਤਾਨੀ, ਫਿਰ ਜਿਹੜਾ ਉਹ ਅਕਾਲੀਆਂ ਚੋਂ ਨਿਕਲ ਕੇ ਲੋਕ ਭਲਾਈ ਪਾਰਟੀ 'ਚ ਜੋ ਕੁਛ ਇਹਨੇ ਬਾਦਲ ਔਰ ਉਹਦੇ ਟੱਬਰ ਦੇ ਬਾਰੇ ਕਿਹਾ, ਜੋ ਸਾਰੀਆਂ ਅਖਬਾਰਾਂ ਦੀਆਂ ਕਟਿੰਗਸ ਇਕੱਠੀਆਂ ਕਰ ਲਓ ਤਾਂ ਘੱਟੋ ਘੱਟ 4 ਵੋਲੀਅਮ ਜ਼ਰੂਰ ਬਣ ਜਾਣਗੇ। ਇਸ ਕਿਸਮ ਦੀਆਂ ਘਟੀਆ ਗੱਲਾਂ ਇਹ ਕਰਦਾ ਰਿਹਾ। ਤੇ ਹੁਣ ਸੁਖਬੀਰ ਬਾਦਲ ਦੀ ਮੁੱਛ ਦਾ ਵਾਲ ਬਣਿਆ ਹੋਇਆ। ਦਿੱਲੀ ਇਲੈਕਸ਼ਨਾਂ ਜੋ
ਜਿਵੇਂ ਰਿਗ ਕੀਤੀਆਂ ਉਹਦਾ ਵੀ ਇੰਚਾਰਜ ਇਹ, ਮੋਗੇ ਦਾ ਇੰਚਾਰਜ ਵੀ ਇਹ, ਤੇ ਅੱਗੋਂ ਹੁਣ ਆਪਣੇ ਟੱਬਰ ਵਾਲਿਆਂ ਦੇ ਵੀ ਬੀਬੀਆਂ ਦੇ ਨਾਂ ਆਉਂਦੇ ਨੇ ਜਿਨ੍ਹਾਂ ਨੂੰ ਅੱਗੇ ਕੀਤਾ ਹੋਇਆ ਜੀ ਨਹੀਂ। ਹੁਣ ਇਸ ਵੇਲੇ ਮੋਸਟ ਟਰਸਟਵਰਦੀ ਹੈ। ਹੁਣ ਇੱਥੇ ਵੀ ਜਦੋਂ ਉਹਨੇ ਲੋਕ ਭਲਾਈ ਪਾਰਟੀ ਬਣਾਈ, ਇੱਥੇ ਵੀ ਬੜੇ ਨੇ ਜਿਹੜੇ ਕਿ ਉਦੋਂ ਬੜੇ ਇਕੱਠ ਕਰਦੇ ਸੀ ਕਿ ਜੀ ਨਹੀਂ ਇਹ ਬਦਲ ਗਿਆ ਹੁਣ, ਜੀ ਤੇ ਜਦੋਂ ਉਹਨੇ ਫਿਰ ਟਪੂਸੀ ਮਾਰੀ ਉੱਥੇ ਜਾ ਬੈਠਾ, ਮੈਂ ਕਿਹਾ ਜੀ ਹੁਣ ਫਿਰ ਬਦਲ ਗਿਆ। ਜਿਹਨੂੰ ਬਦਲਣ ਦੀ ਆਦਤ ਪੈ ਜਾਏ ਉਹਨੇ ਬਦਲਣਾ ਹੀ ਹੈ। ਹਾਂਜੀ ਸੋ ਮੇਰਾ ਖਿਆਲ ਹੈ ਵੀ ਇਹ ਸਾਡੀ ਹੈ ਤਾਂ ਬੇਗੈਰਤੀ ਹੈ ਜਾਂ ਛੋਟੀ ਛੋਟੀਆਂ ਗਰਜ਼ਾਂ ਦੇ ਨਾਲ ਜੁੜਿਆ ਹੋਣਾ ਹੈ, ਬਟ ਇਹ ਪਿਕਚਰ ਠੀਕ ਹੈ ਵੀ ਉਹੀ ਲੋਕ ਨੇ, ਉਹਨਾਂ ਦੇ ਅਸੀਂ ਮਗਰ ਤੁਰੇ ਹੁੰਦੇ ਆ। ਕੋਈ ਹਨੇਰੇ ਜਾਂਦਾ, ਕੋਈ ਸਵੇਰੇ ਜਾਂਦਾ, ਮਿਲਦੇ ਬਹੁਤ ਸਾਰੇ ਨੇ ਸਾਰੇ। ਜੀ ਡਾਕਟਰ ਸੋ ਹਾਂਜੀ ਡਾਕਟਰ ਸਾਹਿਬ, ਇੱਥੇ ਅਸੀਂ ਲੈਂਦੇ ਹਾਂ ਕਿ ਛੋਟਾ ਬ੍ਰੇਕ। ਵੀਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਹੀ ਦੇਖਦੇ ਰਹੋ, ਮਿਲਦੇ ਹਾਂ ਇਸ ਸ਼ੋਰਟ ਬ੍ਰੇਕ ਤੋਂ ਬਾਅਦ।